ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 13 ਜੂਨ ਪਾਕਿਸਤਾਨ ਦੇ ਵਿੱਚ ਹਫਤੇ ਦੀ ਰਾਤ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਆਸਿਮ ਮੁਨੀਰਸ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 196। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਘੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਸਭ ਤੋਂ ਪਹਿਲੇ ਮਾਜ਼ਰਤ, ਅੱਜ ਵੀਲੌਗ ਥੋੜਾ ਲੇਟ ਹੋ ਰਿਹਾ, ਕਿਤੇ ਮਸਰੂਫ ਸਾਂ ਜਿਹਦੀ ਵਜ੍ਹਾ ਤੋਂ ਵੇਲੇ ਤੇ ਕੰਮ ਨਹੀਂ ਕਰ ਸਕਿਆ, ਤੁਹਾਡੇ ਤੋਂ ਬੜੀ ਮਾਜ਼ਰਤ। ਪਹਿਲੀ ਖਬਰ ਵਾਲੇ ਪਾਸੇ ਚੱਲਨੇ। ਪਹਿਲੀ ਖਬਰ ਇਹ ਹੈ ਕਿ ਇਕਬਾਲ ਅਫਰੀਦੀ ਨੂੰ ਅਸੈਂਬਲੀ ਤੋਂ ਕੱਢ ਦਿੱਤਾ ਗਿਆ। ਇਕਬਾਲ ਅਫਰੀਦੀ ਖੈਬਰ ਪਖਤੂਨਖਵਾ ਤੋਂ ਪਾਕਿਸਤਾਨ ਤਹਿਰੀਕ ਇਨਸਾਫ ਦੇ MNA ਨੇ ਤੇ ਇਹਨਾਂ ਨਾਲ ਅਕਸਰ ਇੱਟ ਖੜਕਾ ਰਹਿੰਦਾ ਹੈ ਸਾਡੇ ਆਪਣੇ MNAs ਦਾ ਵੀ। ਪਿਛਲੇ ਦਿਨਾਂ ਇਹਨਾਂ ਦਾ ਘਸੁੰਨ ਮੁਕੀ ਹੋਇਆ ਸੀ ਜੁਨੇਦ ਅਕਬਰ ਸਾਹਿਬ ਦੇ ਨਾਲ, ਜਿਹੜੇ ਸੂਬਾਈ ਸਦਰ ਨੇ ਪਾਕਿਸਤਾਨ ਤਹਿਰੀਕ ਇਨਸਾਫ ਦੇ ਖੈਬਰ ਪਖਤੂਨਖਵਾ ਤੋਂ। ਆਖਿਆ ਜਾਂਦਾ ਵੀ ਉਹ ਇਹਨਾਂ ਨਾਲ ਕੋਈ ਗੱਲਬਾਤ ਸ਼ਾਇਦ ਕਰਨ ਗਏ, ਇਹਨਾਂ ਨੂੰ ਸਮਝਾਉਣ ਗਏ ਵੀ ਤੁਸੀਂ ਕੋਰਮ ਦੀ ਨਿਸ਼ਾਨਦੇਹੀ ਨਾ ਕਰੋ। ਅੱਛਾ, ਇਹ ਕੋਰਮ ਕੀ ਹੁੰਦਾ ਹੈ? ਅਕਸਰ ਤੁਸੀਂ ਸੁਣਦੇ ਹੋਵੋਗੇ। ਕੋਰਮ ਇਹ ਹੁੰਦਾ ਹੈ ਕਿ ਇੱਕ ਕਾਨੂੰਨ ਬਣਿਆ ਹੋਇਆ ਹੈ ਕਿ ਅਸੈਂਬਲੀ ਦੇ ਵਿੱਚ ਜ਼ਾਹਿਰ ਹੈ ਜਿਹੜੀ ਕਾਰਵਾਈ ਹੁੰਦੀ ਹੈ, ਇੱਕ ਤਾਂ ਕਾਨੂੰਨ ਸਾਜ਼ੀ ਹੁੰਦੀ, ਕਾਨੂੰਨ ਸਾਜ਼ੀ ਤੋਂ ਬਗੈਰ ਵੀ ਅਸੈਂਬਲੀ ਦਾ ਜਿਹੜਾ ਇਜਲਾਸ ਹੈ ਉਹਦੇ ਵਿੱਚ ਜਿਹੜੀਆਂ ਤਕਾਰੀਰ ਨੇ ਜਾਂ ਡਾਇਰੈਕਸ਼ਨਸ ਨੇ ਉਹ ਮੁਲਕੀ ਸਿਆਸਤ 'ਤੇ ਵੀ ਅਸਰਅੰਦਾਜ਼ ਹੁੰਦੀਆਂ ਨੇ ਅਤੇ ਮੁਲਕ ਦੀ ਗਵਰਨੈਂਸ ਦੇ ਉੱਤੇ ਵੀ। ਇਸ ਲਈ ਕਾਨੂੰਨ ਦੇ ਵਿੱਚ ਲਿਖਿਆ ਹੈ ਕਿ ਜਿਸ ਵੇਲੇ ਅਸੈਂਬਲੀ ਦਾ ਇਜਲਾਸ ਚੱਲ ਰਿਹਾ ਹੋਵੇ ਤੇ ਕਮ ਅਜ਼ ਕਮ ਇੰਨੇ ਮੈਂਬਰਾਨ ਬੈਠੇ ਹੋਣ। ਉਹਦਾ ਇੱਕ ਨੰਬਰ ਮੁਤੱਯਨ ਹੈ ਕਿ ਇੰਨੇ % ਲੋਕ ਜ਼ਰੂਰ ਬੈਠੇ ਹੋਣ। ਅਗਰ ਨੰਬਰ ਮਸਲਨ ਹੁਣ ਅਗਰ 400 ਮੈਂਬਰਾਨ ਦੀ ਅਸੈਂਬਲੀ ਹੈ ਅਤੇ ਅੱਗੇ 4 ਬੰਦੇ ਬੈਠੇ ਨੇ ਅਤੇ ਅਸੈਂਬਲੀ ਦਾ ਇਜਲਾਸ ਜਿਹੜਾ ਉਹ ਕਾਨੂੰਨੀ ਤੌਰ 'ਤੇ ਨਹੀਂ ਹੋ ਸਕਦਾ। ਉਹਦੇ ਲਈ ਮੇਰਾ ਖਿਆਲ 25% ਜਾਂ ਜੋ ਵੀ ਮੈਨੂੰ ਹੁਣ ਐਗਜ਼ੈਕਟਲੀ ਯਾਦ ਨਹੀਂ, ਉਹਦਾ ਇੱਕ ਸਪੈਸੀਫਿਕ ਨੰਬਰ ਹੈ ਕਿ ਘੱਟ ਤੋਂ ਘੱਟ ਇੰਨੇ % ਜਾਂ ਇੰਨੇ ਬੰਦੇ, ਅਗਰ ਉੱਥੇ 350 ਮੈਂਬਰਾਂ ਦੀ ਹੈ, 400 ਮੈਂਬਰਾਂ ਦੀ ਅਸੈਂਬਲੀ ਹੈ ਤਾਂ ਕੋਈ 30-40 ਬੰਦੇ ਤਾਂ ਬੈਠੇ ਹੋਣ ਨਾ, ਕਮ ਅਜ਼ ਕਮ ਫਿਰ ਇਜਲਾਸ ਚੱਲ ਸਕਦਾ। ਕਾਨੂੰਨ ਇਹ ਬਣਾਇਆ ਹੋਇਆ ਹੈ ਕਿ ਜਿਹੜਾ ਅਸੈਂਬਲੀ ਦਾ ਮੈਂਬਰ ਹੁੰਦਾ ਹੈ ਉਹ ਪੁਆਇੰਟ ਆਊਟ ਕਰ ਸਕਦਾ ਹੈ ਕਿ ਜਨਾਬ ਕੋਰਮ ਪੂਰਾ ਨਹੀਂ ਹੈ। ਅਗਰ ਕੋਈ ਵੀ ਮੈਂਬਰ ਉੱਠ ਕੇ ਕਹਿ ਦੇ, ਇਹ ਸਿਰਫ ਪਾਕਿਸਤਾਨ 'ਚ ਕਾਨੂੰਨ ਨਹੀਂ ਪੂਰੀ ਦੁਨੀਆ 'ਚ ਹੈ, ਉਹ ਕੋਰਮ ਦੀ ਨਿਸ਼ਾਨਦੇਹੀ ਕਰਦੇ ਕਿ ਕੋਰਮ ਪੂਰਾ ਨਹੀਂ ਹੈ ਅਤੇ ਸਪੀਕਰ ਨੂੰ ਗਿਣਤੀ ਕਰਵਾਉਣੀ ਪੈਂਦੀ ਹੈ। ਔਰ ਅਗਰ ਕੋਰਮ ਪੂਰਾ ਹੋਵੇ ਤਾਂ ਇਜਲਾਸ ਚੱਲੇਗਾ, ਵਰਨਾ ਸਪੀਕਰ ਦੇ ਕੋਲ ਵੀ ਪਾਵਰ ਨਹੀਂ ਹੈ ਇਜਲਾਸ ਚਲਾਉਣ ਦੀ, ਉਹ ਇਜਲਾਸ ਆਟੋਮੈਟਿਕਲੀ ਖਤਮ ਹੋ ਜਾਏਗਾ। ਅੱਛਾ, ਹੁਣ ਹਕੂਮਤਾਂ ਕੀ ਕਰਦੀਆਂ ਨੇ ਬਜਟ ਦੇ ਦਿਨਾਂ 'ਚ, ਦੂਸਰੇ ਦਿਨਾਂ ਦੇ ਵਿੱਚ ਉਹ ਅਪੋਜੀਸ਼ਨ ਨਾਲ ਬਹਿ ਕੇ ਸੈਟਲ ਆਉਂਦੀਆਂ ਨੇ ਕਿ ਮੈਂਬਰ ਕੋਈ ਆਵੇ ਜਾਂ ਨਾ ਆਵੇ, ਤੁਸੀਂ ਕੋਰਮ ਦੀ ਨਿਸ਼ਾਨਦੇਹੀ ਨਹੀਂ ਕਰਨੀ। ਅੱਛਾ, ਉਹਦਾ ਫਾਇਦਾ ਜਿਹੜੀ ਉੱਥੇ ਸਾਰੇ ਮੈਂਬਰਾਨ ਹੁੰਦੇ ਨੇ ਉਹਨਾਂ ਨੂੰ ਵੀ ਹੁੰਦਾ ਹੈ ਅਤੇ ਜਿਹੜੇ ਉੱਥੇ ਕੌਮੀ ਅਸੈਂਬਲੀ ਦੇ ਸੈਨੇਟ ਦੇ ਇੰਪਲੋਈਜ਼ ਨੇ ਉਹਨਾਂ ਨੂੰ ਵੀ ਹੁੰਦਾ ਹੈ, ਕਿਉਂਕਿ ਜਦੋਂ ਇਜਲਾਸ ਚੱਲਦਾ ਤਾਂ ਚੰਗੇ ਲੰਮੇ ਚੌੜੇ ਪੈਸੇ ਲੱਭਦੇ ਨੇ। ਕੌਮੀ ਅਸੈਂਬਲੀ ਦੇ ਸੈਨੇਟ ਦੇ ਜਿੰਨੇ ਵੀ ਉੱਥੇ ਤੁਸੀਂ ਦੇਖਦੇ ਹੋ ਦਰਬਾਨ ਹੁੰਦੇ ਨੇ, ਦੂਜੇ ਜਿੰਨੇ ਵੀ ਉੱਥੇ ਇੰਪਲੋਈਜ਼ ਹੁੰਦੇ ਨੇ, ਉਹਨਾਂ ਸਾਰਿਆਂ ਨੂੰ ਚੰਗੇ ਤਗੜੇ ਪੈਸੇ ਲੱਭਦੇ ਨੇ। ਅੱਛਾ, ਅੱਗੇ ਚੱਲਨੇ, ਇਹ ਤਾਂ ਹੋ ਗਿਆ। ਅਗਲੀ ਗੱਲ ਜਿਹੜੀ ਇੰਪੋਰਟੈਂਟ ਹੈ ਉਹ ਇਹ ਹੈ ਕਿ MPA ਜਿਹੜੇ MNAs ਨੇ ਜਾਂ MPAs ਨੇ ਥੱਲੇ ਪੰਜਾਬ ਦੇ ਵਿੱਚ ਜਾਂ KP 'ਚ, ਹਰ ਅਸੈਂਬਲੀ ਦੇ ਵਿੱਚ MPA ਹੋਣ ਜਾਂ MNA ਹੋਣ, ਉਹਨਾਂ ਨੂੰ ਵੀ ਜਿੰਨੇ ਦਿਨ ਇਜਲਾਸ ਚੱਲਦਾ ਉਹਦੇ ਸਪੈਸ਼ਲ ਪੈਸੇ ਲੱਭਦੇ ਨੇ। ਉਹ ਲੰਮਾ ਚੌੜਾ ਮਾਲ ਬਣਦਾ ਹੈ, ਇਸ ਲਈ ਸਾਰੇ ਚਾਹੁੰਦੇ ਨੇ, ਔਰ ਉਹ ਤੁਸੀਂ ਉੱਥੇ ਹੋਵੋ ਜਾਂ ਨਾ ਹੋਵੋ ਪੈਸੇ ਲੱਭ ਹੀ ਜਾਂਦੇ ਨੇ ਅਗਰ ਇਜਲਾਸ ਚੱਲ ਰਿਹਾ ਤੇ। ਇਸ ਲਈ ਪਾਰਟੀਆਂ ਆਪਸ 'ਚ ਗੱਠਜੋੜ ਕਰ ਲੈਂਦੀਆਂ ਨੇ ਵੀ ਇਜਲਾਸ ਚੱਲਦਾ ਰਹੇ, ਭਾਵੇਂ ਅੱਗੇ ਬੰਦੇ 10 ਬੈਠੇ ਹੋਣ, ਕਾਨੂੰਨੀ ਤੌਰ 'ਤੇ ਤਾਂ ਨਹੀਂ ਚੱਲ ਸਕਦਾ। ਇਹ ਜਿਹੜੇ ਇਕਬਾਲ ਅਫਰੀਦੀ ਸਾਹਿਬ ਨੇ ਇਹ ਅਕਸਰ ਕੀ ਕਰਦੇ ਨੇ, ਇਹ ਉੱਠ ਕੇ ਕਹਿੰਦੇ ਨੇ ਵੀ ਕੋਰਮ ਗਿਣੋ। ਇਹ ਕੋਰਮ ਦੀ ਨਿਸ਼ਾਨਦੇਹੀ ਕਰਦੇ ਨੇ। ਜਿਸ ਵੇਲੇ ਕੋਰਮ ਦੀ ਇਹ ਨਿਸ਼ਾਨਦੇਹੀ ਕਰਦੇ ਨੇ, ਕੋਰਮ ਗਿਣਦੇ ਨੇ ਅਤੇ ਕੋਰਮ ਪੂਰਾ ਨਹੀਂ ਹੁੰਦਾ, ਬੰਦੇ ਪੂਰੇ ਨਹੀਂ ਹੁੰਦੇ, ਇਜਲਾਸ ਜਿਹੜਾ ਉਹ ਮਜਬੂਰਨ ਮੁਲਤਵੀ ਕਰਨਾ ਪੈਂਦਾ। ਉਸ ਤੋਂ ਬਾਅਦ ਸਪੀਕਰ ਵੀ ਇਜਲਾਸ ਨੂੰ ਜਾਰੀ ਨਹੀਂ ਰੱਖ ਸਕਦਾ ਜਦੋਂ ਤੱਕ ਕੋਰਮ ਪੂਰਾ ਨਾ ਹੋਵੇ। ਇਹ ਪਿਛਲੀ ਵਾਰੀ ਵੀ ਬਾਰ-ਬਾਰ ਇਹਨਾਂ ਕੋਰਮ ਦੀ ਨਿਸ਼ਾਨਦੇਹੀ ਕੀਤੀ, ਇਜਲਾਸ ਬਰਖਾਸਤ ਹੁੰਦੇ। ਮੈਂ ਤੁਹਾਨੂੰ ਦੱਸਿਆ ਨਾ ਵੀ ਸਾਡੇ ਜ਼ਿਆਦਾਤਰ ਉੱਥੇ PTI ਦੇ ਵੀ ਜਿਹੜੇ MNA ਨੇ ਉੱਥੇ ਪਾਰਲੀਮੈਂਟ ਦੇ ਵਿੱਚ ਰਲ ਮਿਲ ਕੇ ਕੰਮ ਚਲਾ ਰਹੇ ਨੇ ਸਾਰੇ। ਇਹ ਜਿਹੜੀ ਮੇਰਾ ਉਹਦਾ ਲੜਾਈ ਝਗੜਾ ਹੈ ਇਹ ਸੋਸ਼ਲ ਮੀਡੀਆ ਦੀ ਹੱਦ ਤੱਕ ਤੁਸੀਂ ਸਮਝ ਲਓ, ਇਹ ਤੁਸੀਂ ਚੰਦ ਪਾਗਲ ਜਿਹੜੇ ਬੰਦੇ ਉਹਨਾਂ ਦੀ ਹੱਦ ਤੱਕ ਸਮਝ ਲਓ, ਕੋਈ ਸਾਡੇ ਵਰਗੇ ਬਾਕੀ ਬੰਦੇ ਜਿਹੜੇ ਨੇ ਉਹ ਠੀਕ ਹੀ ਨੇ ਇੱਕ ਦੂਜੇ ਨਾਲ। ਇਸ ਲਈ ਅਸੈਂਬਲੀ ਦਾ ਇਜਲਾਸ ਵੀ ਰਲ ਮਿਲ ਕੇ ਹੀ ਚਲਾਇਆ ਜਾਂਦਾ ਉੱਥੇ। ਪਿਛਲੀ ਵਾਰੀ, ਇਹ ਅੱਜ ਤੋਂ ਕੋਈ ਮੇਰੇ ਖਿਆਲ ਮਹੀਨੇ ਡੇਢ ਦੀ ਗੱਲ ਹੈ, ਇਕਬਾਲ ਅਫਰੀਦੀ ਸਾਹਿਬ ਨੇ ਕੋਰਮ ਦੀ ਨਿਸ਼ਾਨਦੇਹੀ ਕੀਤੀ, ਜਿਹਦੇ 'ਤੇ ਉਹਨਾਂ ਨੂੰ ਸਮਝਾਉਣ ਵਾਸਤੇ ਪਹੁੰਚੇ ਜੁਨੇਦ ਅਕਬਰ ਸਾਹਿਬ ਕਿ ਯਾਰ ਤੂੰ ਇੰਜ ਨਾ ਕਰ, ਅਸੈਂਬਲੀ ਦਾ ਇਜਲਾਸ ਚੱਲਣ ਦੇ। ਉਹ ਮੇਰਾ ਖਿਆਲ ਨਾ ਮੰਨੇ ਅਤੇ ਉੱਥੇ ਘਸੁੰਨ ਮੁਕੀ ਹੋ ਗਏ ਅਤੇ ਉਹ ਸਾਰਿਆਂ ਨੂੰ ਯਾਦ ਹੈ, ਵੀਡੀਓ ਵੀ ਤੁਹਾਡੇ ਸਾਹਮਣੇ ਅਸੀਂ ਉਸ ਵੇਲੇ ਰੱਖੀ ਸੀ। ਹੁਣ ਇਕਬਾਲ ਅਫਰੀਦੀ ਸਾਹਿਬ ਨੇ ਇਸ ਵਾਰੀ ਫਿਰ ਕੋਰਮ ਦੀ ਨਿਸ਼ਾਨਦੇਹੀ ਕਰ ਦਿੱਤੀ, ਫਿਰ ਨਵੀਂ ਮੁਸੀਬਤ ਪਾ ਦਿੱਤੀ ਅਪੋਜੀਸ਼ਨ ਲਈ ਵੀ ਅਤੇ ਹਕੂਮਤ ਲਈ ਵੀ। ਕਰਤੇ ਉਹ ਦਰੁਸਤ ਕੰਮ ਰਹੇ ਨੇ, ਕੋਰਮ ਪੂਰਾ ਨਹੀਂ ਅਤੇ ਇਜਲਾਸ ਕਿਵੇਂ ਚਲਾ ਸਕਦੇ ਹੋ। ਹੁਣ ਜਨਾਬ ਉਹਨਾਂ 'ਤੇ ਇਲਜ਼ਾਮ ਇਹ ਲਾਇਆ ਵੀ ਉਹਨਾਂ ਨੇ ਬਦਤਮੀਜ਼ੀ ਕੀਤੀ ਹੈ ਜੁਨੇਦ ਅਕਬਰ ਸਾਹਿਬ ਨਾਲ ਵੀ ਅਤੇ ਬਾਕੀ ਵੀ ਕਿਸੇ ਨਾਲ, ਅਤੇ ਉਹਨਾਂ ਨੂੰ ਅਸੈਂਬਲੀ ਦੇ ਇਜਲਾਸ ਦੇ ਵਿੱਚ ਬੈਨ ਕਰ ਦਿੱਤਾ ਗਿਆ।
ਉਹਦੀ ਵਜ੍ਹਾ ਕੀ ਹੈ? ਸੈਨੇਟ ਦੇ ਵਿੱਚ ਇਹਨਾਂ ਕੋਲੋਂ ਕੋਰਮ ਪੂਰਾ ਹੀ ਨਹੀਂ ਹੋਣਾ, ਸਵਾਏ ਜਦੋਂ ਸੈਨੇਟ ਨੂੰ ਪਾਸ ਕਰਾਉਂਦੇ ਨੇ ਉਦੋਂ ਤੇ ਸਾਰਿਆਂ ਨੂੰ ਲੈ ਕੇ ਆਉਂਦੇ ਨੇ, ਉਹ ਤਾਂ ਇਹਨਾਂ ਦੀ ਮਜਬੂਰੀ ਹੁੰਦੀ ਹੈ। ਲੇਕਿਨ ਸੈਨੇਟ ਦੇ ਵਿੱਚ ਤੁਸੀਂ ਦੇਖਣਾ ਹੈ ਕੋਈ 15-20 ਦਿਨ ਇਜਲਾਸ ਚੱਲਣਾ, ਤਕਰੀਰਾਂ ਹੋਣੀਆਂ ਨੇ, ਅਸੈਂਬਲੀ ਦਾ ਇਜਲਾਸ ਚੱਲੀ ਜਾਣਾ, ਰਾਤ ਵੀ ਚੱਲਣਾ, ਤੁਸੀਂ ਦੇਖਣਾ ਹੈ। ਫਿਰ ਇਹਨਾਂ ਨੇ ਸਾਲ ਦੇ ਘੰਟੇ ਵੀ ਪੂਰੇ ਕਰਨੇ ਹੁੰਦੇ ਨੇ, ਜਿਹੜੇ ਪੂਰੇ ਸਾਲ ਦੇ ਵਿੱਚ ਪਾਰਲੀਮਾਨੀ ਆਰਸ ਜਿਹੜੇ ਨੇ ਅਸੈਂਬਲੀ ਦੇ, ਕਿ ਅਸੈਂਬਲੀ ਦਾ ਇਜਲਾਸ ਇੰਨੇ ਘੰਟੇ ਕਮ ਅਜ਼ ਕਮ ਹੋਣਾ ਚਾਹੀਦਾ, ਉਹ ਵੀ ਇਹਨਾਂ ਨੇ ਪੂਰੇ ਕਰਨੇ ਹੁੰਦੇ ਨੇ। ਮੈਂ ਦੱਸਿਆ ਵੀ ਉਹਦੀ ਬੇਸ ਤੋਂ ਪੈਸੇ ਵੀ ਲੱਭਦੇ ਨੇ, ਹੋਰ ਲੰਮਾ ਚੌੜਾ ਮਾਲ ਪਾਣੀ ਵੀ ਬਣਦਾ, ਉਹ ਘੰਟੇ ਵੀ ਪੂਰੇ ਕਰਨੇ ਹੁੰਦੇ ਨੇ। ਉਹ ਘੰਟੇ ਕਿਸ ਤਰ੍ਹਾਂ ਪੂਰੇ ਕਰਦੇ ਨੇ? ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖਣਾ ਹੈ ਵੀ 2 ਬੰਦੇ ਅਸੈਂਬਲੀ 'ਚ ਬੈਠੇ ਨੇ, ਇੱਕ ਬੰਦਾ ਤਕਰੀਰ ਕਰ ਰਿਹਾ, ਇੱਕ ਸੁਣ ਰਿਹਾ, ਸਾਹਮਣੇ ਸਪੀਕਰ ਬੈਠਾ ਹੈ। ਅੱਛਾ, ਸਪੀਕਰ ਕਈ ਵਾਰੀ ਆਪ ਉੱਠ ਕੇ ਚਲਾ ਜਾਂਦਾ ਆਪਣੀ ਜਗ੍ਹਾ 'ਤੇ, ਕਿਸੇ ਹੋਰ ਨੂੰ ਸਪੀਕਰ ਬਣਾ ਜਾਂਦਾ, ਉਹ ਵੀ ਕਾਨੂੰਨ 'ਚ ਇਜਾਜ਼ਤ ਹੈ ਕਿ ਕਿਸੇ ਵੀ ਮੈਂਬਰ ਨੂੰ ਆਪਣੀ ਜਗ੍ਹਾ 'ਤੇ ਕਾਇਮ ਮਕਾਮ ਬਹਾ ਕੇ ਜਾ ਸਕਦੇ ਨੇ। ਉਹ ਇਜਲਾਸ ਚੱਲਦੇ ਰਹਿੰਦੇ ਨੇ, 2-2 4-4 ਬੰਦਿਆਂ 'ਤੇ ਵੀ ਚੱਲਦੇ ਰਹਿੰਦੇ ਨੇ, ਜਦੋਂ ਤੱਕ ਕਿ ਕੋਈ ਕੋਰਮ ਦੀ ਨਿਸ਼ਾਨਦੇਹੀ ਨਾ ਕਰੇ। ਹੁਣ ਇਕਬਾਲ ਅਫਰੀਦੀ ਨੇ ਤਾਂ ਹਟਣਾ ਨਹੀਂ ਸੀ। ਇਕਬਾਲ ਅਫਰੀਦੀ ਨੂੰ ਜਨਾਬ ਹੁਣ ਲਾ ਦਿੱਤੀ ਹੈ ਉਹਦੇ 'ਤੇ ਪਾਬੰਦੀ, ਔਰ ਉਹਨੂੰ ਕੱਢ ਦਿੱਤਾ ਹੈ ਅਸੈਂਬਲੀ ਦੇ ਵਿੱਚੋਂ, ਔਰ ਆਖਿਆ ਇਹ ਹੈ ਕਿ ਅਸੈਂਬਲੀ ਦੇ ਜਿਹੜੇ ਅਯਾਜ਼ ਸਾਦਕ ਸਾਹਿਬ ਨੇ ਸਪੀਕਰ, ਉਹਨਾਂ ਨੇ ਕਿਹਾ ਕਿ ਅਸੈਂਬਲੀ ਦੇ ਜਿਹੜੇ ਸਟਾਫ ਨੂੰ ਉਹਨਾਂ ਨੇ ਹੁਕਮ ਦਿੱਤਾ ਕਿ ਇਹਨਾਂ ਨੂੰ ਹੁਣ ਅਸੈਂਬਲੀ ਦੇ ਵਿੱਚ ਦਾਖਲ ਨਾ ਹੋਣ ਦਿੱਤਾ ਜਾਏ। ਇਹ ਜ਼ਰਾ ਇਹਨਾਂ ਦੇ ਅਸ਼ਰਾਫੀਆ ਸਾਰੀ ਦੇ ਰਲ ਕੇ ਕੰਮ ਵੇਖੋ ਵੀ ਇਹਨਾਂ ਦੇ ਵਿੱਚੋਂ ਵੀ ਅਗਰ ਕੋਈ ਇਹਨਾਂ ਦੀ 2 ਨੰਬਰੀ ਦੀ ਨਿਸ਼ਾਨਦੇਹੀ ਕਰੇ ਤਾਂ ਇਹ ਉਹਨੂੰ ਬਾਹਰ ਕੱਢ ਦਿੰਦੇ ਨੇ। ਬਹਰਹਾਲ ਬਜਟ ਦੇ ਦਿਨਾਂ ਦੇ ਵਿੱਚ ਇਕਬਾਲ ਅਫਰੀਦੀ ਜਿਹੜਾ ਹੈ ਉਹ ਹੁਣ ਪਾਰਲੀਮੈਂਟ ਦੇ ਵਿੱਚ ਵਾਪਸ ਨਹੀਂ ਆ ਸਕਦਾ। ਅੱਛਾ ਜੀ, ਅੱਗੇ ਚੱਲਨੇ, ਅੱਗੇ ਜ਼ਰਾ ਗਿਲਗਿਤ ਬਲਤਿਸਤਾਨ ਦੀ ਗੱਲ ਤੁਹਾਨੂੰ ਦੱਸ ਦਈਏ। ਬਾਕੀ ਉੱਤੇ ਜਿਹੜੀਆਂ ਮੇਨ ਗੱਲਾਂ ਨੇ ਉੱਥੇ ਚੱਲ ਹੀ ਰਹੀਆਂ ਨੇ, ਤੁਸੀਂ ਅੱਜ ਉਰਦੂ ਵੀਲੌਗ ਸਾਡਾ ਵੇਖ ਲੈਣਾ, ਉਹਦੇ 'ਚ ਅਸੀਂ ਡਿਸਕਸ ਕੀਤਾ ਹੈ ਤਫਸੀਲ ਨਾਲ ਕਿ ਅਲੀਮਾ ਖਾਨਮ ਸਾਹਿਬਾ ਨੇ ਆਖਿਆ ਹੈ ਕਿ ਜੂਨ ਜਿਹੜਾ ਆਖਰੀ ਮੌਕਾ ਹੈ ਸੁਹੇਲ ਅਫਰੀਦੀ ਔਰ PTI ਦੀ ਹਕੂਮਤ ਕੋਲ, PTI ਦੀ ਜਮਾਤ ਕੋਲ ਔਰ PTI ਦੀ KP ਹਕੂਮਤ ਕੋਲ ਇਮਰਾਨ ਖਾਨ ਵਾਸਤੇ ਸਿਹਤ ਦੇ ਬਾਰੇ ਕੋਈ ਇਲਾਜ ਕਰਵਾਉਣ ਦੇ ਬਾਰੇ ਰਿਲੀਫ ਲੈਣ ਦਾ। ਉਹ ਉਸ ਵੀਲੌਗ ਦੇ ਵਿੱਚ ਅਸੀਂ ਬੜੀ ਤਫਸੀਲ ਨਾਲ ਡਿਸਕਸ ਕੀਤਾ। ਇੱਥੇ ਜ਼ਰਾ ਅਗਲੀ ਗੱਲ ਕਰ ਲਈਏ। ਗਿਲਗਿਤ ਬਲਤਿਸਤਾਨ ਦੇ ਵਿੱਚ ਮੁਸਲਿਮ ਲੀਗ ਦੇ ਕੋਲ 6 ਨਸ਼ਸਤਾਂ ਸਨ। ਇਹ ਕਹਿੰਦੇ ਨੇ ਖੁਰਮ ਦਸਤਗੀਰ ਸਾਹਿਬ, ਸਨ ਤੇ ਮੇਰੇ ਖਿਆਲ ਇੱਕ ਵੀ ਨਹੀਂ, ਇਹ ਫਾਰਮ 47 ਵਾਲੀਆਂ ਹੀ ਹੈ ਸਾਰੀਆਂ, ਲੇਕਿਨ ਖੁਰਮ ਦਸਤਗੀਰ ਗੁਜਰਾਂਵਾਲੇ ਤੋਂ ਨੇ, ਤੁਹਾਨੂੰ ਪਤਾ। ਔਰ ਉਹ ਕਹਿੰਦੇ ਨੇ ਕਿ 6 ਨਸ਼ਸਤਾਂ ਸਨ। 2 ਆਜ਼ਾਦ ਉਮੀਦਵਾਰਾਂ ਨੇ ਵੀ ਸ਼ਮੂਲੀਅਤ ਜਿਹੜੀ ਹੈ ਉਹ ਨੂਨ ਲੀਗ ਨਾਲ ਕਰ ਲਈ ਅਤੇ ਤਾਦਾਦ ਹੋ ਗਈ ਹੈ 8। ਉਹ ਕਹਿੰਦੇ ਨੇ ਇੱਕ ਹਲਕੇ ਦੇ ਵਿੱਚ ਦੁਬਾਰਾ ਗਿਣਤੀ ਤੋਂ ਬਾਅਦ ਪੀਪਲਸ ਪਾਰਟੀ ਦੀਆਂ ਨਸ਼ਸਤਾਂ 10 ਤੋਂ ਘੱਟ ਹੋ ਕੇ 9 ਰਹਿ ਗਈਆਂ ਨੇ। 24 ਰੁਕਨੀ ਅਵਾਨ ਦੇ ਵਿੱਚ 8 ਨਸ਼ਸਤਾਂ ਦੇ ਨਾਲ 1/3 ਅਕਸਰੀਅਤ ਬਣਦੀ ਹੈ। ਅੱਛਾ ਜੀ, ਇਸ ਲਈ ਮੁਸਲਿਮ ਲੀਗ ਨੂਨ ਹਕੂਮਤ ਬਣਾਉਣ ਦੀ ਪੋਜੀਸ਼ਨ ਦੇ ਵਿੱਚ ਦੀ ਮਜ਼ਬੂਤ ਪੋਜੀਸ਼ਨ ਦੇ ਵਿੱਚ ਮੌਜੂਦ ਹੈ। ਇਹ ਖੁਰਮ ਦਸਤਗੀਰ ਸਾਹਿਬ ਕਹਿ ਰਹੇ ਨੇ। ਹੁਣ ਤੁਹਾਨੂੰ ਸਮਝ ਆ ਰਹੀ ਹੋਏਗੀ ਕਿ ਕੱਲ੍ਹ ਜਿਹੜੇ ਬਿਲਾਵਲ ਜ਼ਰਦਾਰੀ ਸਾਹਿਬ ਰੁੱਸ ਗਏ ਸਨ, ਬੜਾ ਉਹਨਾਂ ਨੇ ਮੂੰਹ ਸ਼ੂੰ ਸਜਾਇਆ ਸੀ, ਰੁੱਸੇ ਸਨ, ਫਿਰ ਉਹਨਾਂ ਨੂੰ ਇਸਾਕ ਡਾਰ ਸਾਹਿਬ ਮਨਾਉਣ ਗਏ। ਉਹ ਰੁੱਸੇ ਕਿਉਂ ਫਿਰਦੇ ਸਨ? ਉਹ ਰੁੱਸੇ ਇਸ ਤੋਂ ਫਿਰਦੇ ਸਨ ਕਿ ਜਰਨੈਲ ਅਤੇ ਨੂਨ ਲੀਗ ਦੋਵੇਂ ਉਹਨਾਂ ਨੂੰ ਬਲੈਕਮੇਲ ਕਰ ਰਹੇ ਨੇ। ਉਹਨਾਂ ਕੋਲੋਂ ਕਰਵਾਉਣਾ ਨੰਬਰ 1 ਤੇ ਬਜਟ ਪਾਸ, ਨੰਬਰ 2 ਉਹਨਾਂ ਦੇ ਖੀਸੇ 'ਚੋਂ, ਮਤਲਬ ਜੇਬ 'ਚੋਂ ਵੀ ਪੈਸੇ ਕਢਵਾਉਣੇ ਨੇ। ਉਹੀ ਪੈਸੇ ਜਿਹੜੇ ਉਹ ਸੁਹੇਲ ਅਫਰੀਦੀ ਕੋਲੋਂ ਵੀ ਲੈ ਰਹੇ ਨੇ। ਉਹ ਕਿਹੜੇ ਨੇ? ਯਾਦ ਹੈ ਤੁਹਾਨੂੰ ਕਿ ਜਿਹੜਾ ਵਫਾਕ ਦੇ ਵਿੱਚ ਇਸ ਵੇਲੇ ਟੋਟਲ ਬਜਟ ਹੈ ਦਿਫਾ ਦਾ, ਉਹ 3000 ਅਰਬ ਹੈ। ਕੱਲ੍ਹ ਅਸੀਂ ਦੱਸਿਆ ਸੀ ਕਿ ਅਗਰ ਤੁਸੀਂ ਰੋਜ਼ 10,000 ਰੁਪਇਆ ਉਡਾਓ, ਤੁਹਾਡੇ ਕੋਲ 1 ਅਰਬ ਰੁਪਈਆ ਹੋਵੇ। ਅਸੀਂ ਕੱਲ੍ਹ ਦੇ ਉਰਦੂ ਵੀਲੌਗ 'ਚ ਦੱਸਿਆ ਸੀ ਵੀ 1 ਅਰਬ ਕਿੰਨੇ ਰੁਪਈਏ ਹੁੰਦੇ ਨੇ, ਕਿੰਨਾ ਕੁ ਪੈਸਾ ਹੁੰਦਾ। ਰੋਜ਼ ਸੁਣਦੇ ਰਹਿੰਦੇ ਹੋ 1 ਅਰਬ, ਸਮਝ ਨਹੀਂ ਆਉਂਦੀ ਵੀ ਅਰਬ ਕਿੰਨਾ ਰੁਪਈਆ ਹੁੰਦਾ। ਅਗਰ ਤੁਹਾਨੂੰ ਕੋਈ 1 ਅਰਬ ਰੁਪਈਆ ਦੇਵੇ ਤਾਂ ਤੁਸੀਂ ਉਹਨੂੰ ਘਰ ਸੰਦੂਕ 'ਚ ਪੇਟੀ 'ਚ ਰੱਖ ਲਓ। ਰੋਜ਼ 10,000 ਰੁਪਈਏ ਕੱਢ ਕੇ ਉਹਦੇ ਵਿੱਚੋਂ ਫੂਕੋ, ਉਡਾਓ, ਖਰਚ ਕਰੋ, ਜੋ ਵੀ, ਹਰ ਰੋਜ਼, ਅਤੇ ਤੁਹਾਨੂੰ 274 ਸਾਲ ਲੱਗਣਗੇ। ਕਿੰਨੇ? 274 ਈਅਰਸ ਲੱਗਣਗੇ ਉਹ ਪੈਸੇ ਖ਼ਤਮ ਕਰਨ ਨੂੰ। ਹੁਣ ਤੁਹਾਨੂੰ ਪਤਾ 274 ਸਾਲ ਤੁਸੀਂ ਜ਼ਿੰਦਾ ਨਹੀਂ ਰਹਿ ਸਕਦੇ। ਇਹ ਤੁਹਾਡੀਆਂ 7 ਨਸਲਾਂ ਜਿਹੜੀਆਂ ਨੇ ਉਹ 1 ਅਰਬ ਰੁਪਈਆ ਰੋਜ਼ ਦਾ 10,000 ਖਰਚ ਕਰਨ 'ਤੇ ਪੂਰਾ ਨਹੀਂ ਹੋ ਸਕਦਾ। ਪਾਕਿਸਤਾਨ ਦੇ ਵਿੱਚ ਜਿਹੜਾ ਉਹ ਅਗਰ ਇੰਟਰਸਟ ਰੇਟ 10-12% ਵੀ ਤੁਸੀਂ ਲਾ ਲਓ, ਐਗਜ਼ੈਕਟਲੀ ਮੈਨੂੰ ਹੁਣ ਨਹੀਂ ਪਤਾ ਕਿ ਇਸ ਵੇਲੇ ਕੀ ਚੱਲਣ ਡਿਆ, ਜਾਂ ਮੇਰਾ ਤਾਂ ਖਿਆਲ ਹੈ ਕੋਈ 15-16-17% ਹੋਣਾ, ਐਗਜ਼ੈਕਟਲੀ ਮੇਰੇ ਇਲਮ ਦੇ ਵਿੱਚ ਨਹੀਂ ਹੈ। ਲੇਕਿਨ ਲੱਖ ਰੁਪਈਆ ਅਗਰ ਤੁਸੀਂ ਕਰੋੜ ਰੁਪਈਆ ਬੈਂਕ 'ਚ ਰੱਖਦੇ ਹੋ ਤਾਂ ਤੁਹਾਨੂੰ ਨਾ ਕਰਦੇ ਐਵੇਂ 2-3 ਲੱਖ ਰੁਪਈਆ ਤੇ ਮੁਨਾਫਾ ਜਿਹੜਾ ਉਹ ਆ ਹੀ ਜਾਣਾ ਉੱਥੋਂ। ਅਗਰ ਚਲੋ ਤੁਸੀਂ ਇਹ ਕਹੋ ਵੀ ਲੱਖ ਰੁਪਈਆ ਵੀ ਮੁਨਾਫਾ ਆਉਣਾ ਕਰੋੜ ਦੇ ਉੱਤੇ, ਮਿਸਾਲ ਮੈਂ ਦੇ ਰਿਹਾ, ਅਤੇ ਤੁਸੀਂ ਅਗਰ ਅਰਬ ਰੁਪਇਆ ਰੱਖੋਗੇ ਤਾਂ ਆਪੇ ਹਿਸਾਬ ਲਾ ਲਓ, ਕਰੋੜ ਰੁਪਇਆ ਤਾਂ ਤੁਹਾਨੂੰ ਮੁਨਾਫਾ ਆ ਜਾਏਗਾ ਹਰ ਮਹੀਨੇ ਦਾ। ਅਗਰ ਤੁਸੀਂ ਇਹ 1 ਅਰਬ ਬੈਂਕ 'ਚ ਰੱਖਦੇ ਹੋ ਤਾਂ ਫਿਰ ਤਾਂ ਭਾਵੇਂ ਰੋਜ਼ ਦਾ ਜਿਹੜਾ ਉਹ 3 ਲੱਖ ਰੁਪਈਆ ਖਰਚ ਕਰੋ, ਫਿਰ ਵੀ ਨਹੀਂ ਮੁੱਕਣਾ ਤੁਹਾਡੇ ਕੋਲ। ਅਗਰ ਤੁਹਾਡੇ ਕੋਲ 1 ਅਰਬ ਹੈ ਅਤੇ ਤੁਸੀਂ ਰੋਜ਼ ਦਾ 3 ਲੱਖ ਰੁਪਈਆ ਵੀ ਖਰਚ ਕਰੋ ਨਾ ਹਰ ਰੋਜ਼ ਦਾ, ਫਿਰ ਵੀ ਉਹ 1 ਅਰਬ ਨਹੀਂ ਮੁੱਕਣਾ। ਉਹਦੀ ਵਜ੍ਹਾ ਕੀ? ਕੋਈ ਅਰਬ ਦੇ ਉੱਤੇ ਮੁਨਾਫਾ ਲੱਗੀ ਜਾਣਾ, ਉਹਨੇ ਵੱਧ ਜਾਣਾ ਬੈਂਕ 'ਚ ਪਿਆ ਹੋਇਆ, ਅਤੇ ਫਿਰ ਤਾਂ 274 ਸਾਲਾਂ 'ਚ ਵੀ ਅਰਬ ਰੁਪਈਆ ਖਤਮ ਨਹੀਂ ਹੋਣਾ।
ਲੇਕਿਨ ਅਗਰ ਤੁਸੀਂ ਉਹਨੂੰ ਬੈਂਕ 'ਚ ਨਹੀਂ ਰੱਖਦੇ, ਕਹਿੰਦੇ ਹੋ ਮੈਂ ਕਿਤੇੋਂ ਕੋਈ ਮੁਨਾਫਾ ਨਹੀਂ ਲੈਣਾ, ਪੇਟੀ 'ਚ ਉਹ 1 ਅਰਬ ਹੈ, ਉਹਨੇ ਹੀ ਰਹਿਣਾ, ਬਸ ਉਹਨੂੰ ਖਰਚ ਕਰੀ ਜਾਣਾ, ਫਿਰ ਵੀ 274 ਸਾਲ ਚਾਹੀਦੇ ਨੇ ਤੁਹਾਨੂੰ। ਹੁਣ ਇਹ ਇੰਨਾ ਪੈਸਾ ਉਹ ਹੁਣ ਜ਼ਾਹਿਰ ਹੈ ਉਹ ਬਿਲਾਵਲ ਜ਼ਰਦਾਰੀ ਕੋਲੋਂ ਜਰਨੈਲਾਂ ਨੇ ਪੈਸਾ ਲੈਣਾ, ਉਹ ਕਹਿੰਦੇ ਨੇ ਵੀ ਸਾਨੂੰ ਪੈਸੇ ਦਿਓ, ਦਿਫਾ ਦੇ ਥੁੜ ਗਏ ਨੇ। 3000 ਅਰਬ ਡਿਫੈਂਸ ਦਾ ਬਜਟ ਹੈ, 700-800 ਅਰਬ ਜਿਹੜਾ ਹੈ ਉਹ ਆਲਰੇਡੀ ਸਿਵਿਲੀਅਨ ਪੈਨਸ਼ਨ ਦੇ ਵਿੱਚ ਉਹਨਾਂ ਨੇ ਪਾਏ ਨੇ। ਫੌਜੀ ਅਫਸਰਾਂ ਦੀ ਜਿਹੜੀ ਪੈਨਸ਼ਨ ਹੈ ਉਹ ਸਿਵਿਲੀਅਨ ਖਾਤੇ 'ਚ ਪਾਈ ਹੈ। ਇਹ 4000 ਅਰਬ ਤੇ ਇਹ ਬਣ ਗਿਆ। ਔਰ ਉੱਤੋਂ ਇੱਧਰ ਉੱਧਰੋਂ ਪੈਸੇ ਵੀ ਲੈਂਦੇ ਨੇ, ਲੇਕਿਨ ਹੁਣ ਉਹ ਕਹਿੰਦੇ ਨੇ ਵੀ ਸਾਨੂੰ ਕੋਈ 1200-1400 ਅਰਬ ਹੋਰ ਦਿਓ, ਸਾਡਾ ਗੁਜ਼ਾਰਾ ਨਹੀਂ ਚੱਲਦਾ। 700 ਅਰਬ ਬਾਜੀ ਕੋਲ ਲੈ ਰਹੇ ਨੇ ਪੰਜਾਬ ਦੇ ਵਿੱਚੋਂ, ਅਤੇ ਬਾਕੀ ਦੂਸਰੇ ਸੂਬਿਆਂ ਦੇ ਕੋਲੋਂ ਆਖਿਆ ਜਾਂਦਾ ਵੀ ਅਫਰੀਦੀ ਸਾਹਿਬ ਨੇ ਵੀ ਹਾਂ ਕਰ ਦਿੱਤੀ ਹੈ। ਬਹਰਹਾਲ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ। ਹੁਣ ਉਹ ਬਿਲਾਵਲ ਜ਼ਰਾ ਪੈਸੇ ਘੱਟ ਦੇ ਰਹੇ, ਕਿਉਂਕਿ ਜ਼ਰਦਾਰੀ ਸਾਹਿਬ ਵੀ ਤੁਹਾਨੂੰ ਪਤਾ ਪੈਸੇ ਤਾਂ ਨਹੀਂ ਛੱਡਦੇ, ਉਹ ਕਹਿੰਦੇ ਨੇ ਅਸੀਂ ਸਾਰੇ ਆਪੇ ਹੀ ਖਾਣੇ ਨੇ। ਉੱਥੇ ਹੁਣ ਜਿਹੜੇ ਜਰਨੈਲ ਨੇ ਉਹਨਾਂ ਨੇ ਇਹ ਜਿਹੜੀ ਨਵੀਂ ਫੁੱਲਝੜੀ ਛੱਡੀ ਹੈ ਖੁਰਮ ਦਸਤਗੀਰ ਸਾਹਿਬ ਦੇ ਬਾਰੇ ਦੇ ਥਰੂ ਕਿ ਸਾਡੇ ਕੋਲ ਉੱਥੇ 6 ਨਸ਼ਸਤਾਂ ਸਨ, 2 ਆਜ਼ਾਦ ਸਾਡੇ ਕੋਲ ਆ ਗਏ ਨੇ। ਇਹ ਹੁਣ ਜਿਹੜੇ ਆਜ਼ਾਦ ਕਦੀ ਇੱਧਰ ਜਾਣਗੇ ਅਤੇ ਕਦੀ ਉੱਧਰ ਜਾਣਗੇ। ਇਸੇ ਲਈ ਇਸੇ ਬਲੈਕਮੇਲਿੰਗ ਵਾਸਤੇ ਮਿਲਟਰੀ ਜਰਨੈਲ ਜਿਹੜੇ ਨੇ ਉਹਨਾਂ ਨੇ ਉੱਥੋਂ ਦਾ ਰਿਜ਼ਲਟ ਡਿਕਲੇਅਰ ਨਹੀਂ ਹੋਣ ਦਿੱਤਾ ਗਿਲਗਿਤ ਬਲਤਿਸਤਾਨ ਦਾ। 14 ਦਿਨ ਮੰਗ ਲਏ ਨੇ ਤਾਂ ਕਿ ਬਜਟ ਵਗੈਰਾ ਪਾਸ ਹੋ ਜਾਏ, ਇਹਦੇ ਵਿੱਚ ਜੋ ਇਹਨਾਂ ਨੇ ਕਰਨਾ ਹੋਵੇ ਕਰ ਲੈਣ। ਅਗਰ ਪੀਪਲਸ ਪਾਰਟੀ ਕਾਬੂ ਆ ਜਾਏ ਤਾਂ ਠੀਕ ਹੈ, ਨਾ ਕਾਬੂ ਆਏ ਤਾਂ ਨੂਨ ਦੀ ਹਕੂਮਤ ਉੱਥੇ ਬਣਵਾ ਦੇਣ। ਇਹ ਜਿਹੜੇ ਆਜ਼ਾਦ ਨੇ ਕਦੀ ਇੱਧਰ ਜਾਣਗੇ ਅਤੇ ਕਦੀ ਉੱਧਰ ਜਾਣਗੇ, ਕਿਉਂਕਿ ਅਗਰ ਰਿਜ਼ਲਟ ਡਿਕਲੇਅਰ ਕਰ ਦਿੱਤਾ ਤਾਂ ਫਿਰ ਤਾਂ ਸ਼ਡਿਊਲ ਆ ਜਾਏਗਾ ਕਿ ਆਜ਼ਾਦ ਉਮੀਦਵਾਰਾਂ ਨੇ ਫਲਾਂ ਦਿਨ ਤੱਕ ਕਿਸੇ ਪਾਰਟੀ ਨੂੰ ਜੁਆਇਨ ਕਰਨਾ ਤੇ ਕਰ ਸਕਦੇ ਨੇ। ਸਮਝ ਰਹੇ ਹੋ ਨਾ? ਇਹ ਹੁਣ ਆਜ਼ਾਦ ਜਿਹੜੇ ਨੇ ਇਹਨਾਂ ਨੂੰ ਕਿਸੇ ਨਾ ਕਿਸੇ ਪਾਸੇ ਇਹਨਾਂ ਨੇ ਲੈ ਕੇ ਜਾਣਾ ਹੈ। ਉਹਦੇ ਵਾਸਤੇ ਜਿਹੜੀ ਪੀਪਲਸ ਪਾਰਟੀ ਨੇ ਅਗਰ ਇਹਨਾਂ ਨਾਲ ਡੀਲ ਚੰਗੀ ਕਰ ਲਈ ਤਾਂ ਪੀਪਲਸ ਪਾਰਟੀ ਨੂੰ ਹਕੂਮਤ ਦੇ ਦੇਣਗੇ। ਜਿਹੜੀ ਹੁਣ ਲੱਗੇ ਰਿਹਾ ਕਿ ਕਰ ਲੈਣਗੇ ਤੇ ਹੋ ਗਈ ਹੈ, ਲੇਕਿਨ ਬਲੈਕਮੇਲਿੰਗ ਕਰਨ ਵਾਸਤੇ ਉਹਨਾਂ ਨੇ ਨਾਲ 2 ਨੂਨ ਲੀਗ 'ਚ ਵੀ ਸ਼ਾਮਿਲ ਕਰਾ ਦਿੱਤੇ ਨੇ ਕਿ ਹੋ ਸਕਦਾ ਅਸੀਂ ਇਹ ਗਵਰਨਮੈਂਟ ਇੱਥੋਂ ਦੀ ਨੂਨ ਲੀਗ ਨੂੰ ਦੇ ਦਈਏ। ਇਸੇ ਲਈ ਬਿਲਾਵਲ ਸਾਹਿਬ ਜਿਹੜੇ ਰੁੱਸੇ ਤੁਹਾਨੂੰ ਪਤਾ ਫਿਰਦੇ ਸਨ, ਲੇਕਿਨ ਹੁਣ ਉਹ ਮਨਾ ਲਏ ਗਏ ਨੇ। ਅੱਛਾ ਜੀ, ਜ਼ਰਾ ਅਗਲੀ ਖਬਰ ਲੈ ਲਓ। ਅਗਲੀ ਖਬਰ ਤੁਹਾਨੂੰ ਯਾਦ ਹੋਏਗਾ ਕਿ ਸੋਮਾਲੀਆ ਦੇ ਵਿੱਚ ਬਹਿਰੀ ਕਜ਼ਾਕਾਂ ਨੇ ਕੁਝ ਪਾਕਿਸਤਾਨੀਆਂ ਨੂੰ ਅਗਵਾ ਕੀਤਾ ਹੋਇਆ। ਇਸ ਅਗਵਾ ਨੂੰ ਹੁਣ ਮੇਰਾ ਖਿਆਲ ਹੈ ਕਾਫੀ ਲੰਬਾ ਅਰਸਾ ਹੋ ਗਿਆ, ਕੋਈ 2 ਮਹੀਨੇ ਤੋਂ ਜ਼ਿਆਦਾ ਹੋ ਗਏ ਨੇ। ਅਸੀਂ ਇੱਧਰ ਸੁਲ੍ਹਾ ਪੂਰੀ ਦੁਨੀਆ ਦੀ ਕਰਵਾ ਰਹੇ ਹਾਂ, ਐਗਰੀਮੈਂਟ ਕਰਵਾ ਰਹੇ ਹਾਂ, ਈਰਾਨ ਦੇ ਦੂਸਰੇ ਸਾਰੇ ਮਾਮਲਾਤ। ਲੇਕਿਨ ਗੌਰ ਕਰੋ ਜ਼ਰਾ ਕਿ ਸਾਡੇ ਆਪਣੇ ਸ਼ਹਿਰੀ ਜਿਹੜੇ ਅਗਵਾ ਨੇ ਸੋਮਾਲੀਆ ਦੇ ਕਜ਼ਾਕਾਂ ਦੇ ਹੱਥੋਂ, ਉੱਥੇ ਸਾਨੂੰ ਕੋਈ ਪਰਵਾਹ ਨਹੀਂ ਹੈ, ਉੱਥੇ ਸਾਨੂੰ ਕੋਈ ਲੈਣ ਦੇਣ ਨਹੀਂ ਹੈ, ਕੋਈ ਮਸਲਾ ਨਹੀਂ ਹੈ। ਨਾ ਉਹਨਾਂ ਲਈ ਹਕੂਮਤ ਨੇ ਕੋਈ ਕੋਸ਼ਿਸ਼ ਕੀਤੀ ਹੈ, ਨਾ ਉਹਨਾਂ ਲਈ ਕੋਈ ਰੋਲ ਪਲੇ ਕੀਤਾ। ਉਹਨਾਂ ਦੇ ਘਰ ਵਾਲੇ ਵਿਚਾਰੇ ਜਿਹੜੇ ਨੇ ਉਹ ਥਾਂ ਤੇ ਇਤਜਾਜ ਕਰਦੇ ਫਿਰਦੇ ਨੇ ਵੀ ਸਾਡੇ ਪਿਆਰਿਆਂ ਨੂੰ ਉੱਥੋਂ ਸਾਨੂੰ ਕਿਸੇ ਤਰੀਕੇ ਨਾਲ ਵਾਪਸ ਲਿਆ ਦਿਓ। ਇਹ ਅਸ਼ਰਾਫੀਆ ਦੇ ਵਿੱਚੋਂ ਕੋਈ ਹੁੰਦਾ ਤਾਂ ਹੁਣ ਤੱਕ ਇਹਨਾਂ ਨੇ ਕੁਝ ਨਾ ਕੁਝ ਕਰ ਲੈਣਾ ਸੀ, ਕਿਉਂਕਿ ਮਾੜੇ ਵਿਚਾਰੇ ਪਾਕਿਸਤਾਨੀ ਉੱਥੇ ਨੌਕਰੀ ਕਰਨ ਗਏ ਨੇ ਅਤੇ ਉਹਨਾਂ ਨੂੰ ਉੱਥੋਂ ਫੜ ਕੇ ਅਤੇ ਉਹਨਾਂ ਦੇ ਨਾਲ ਇਹ ਸਾਰਾ ਜਿਹੜਾ ਉਹ ਜ਼ੁਲਮ ਕੀਤਾ ਗਿਆ। ਅਗਲੀ ਖਬਰ ਸਾਡੇ ਕੋਲ ਚਕਵਾਲ ਤੋਂ ਹੈ। ਬੜੀ ਹੀ ਅਫਸੋਸਨਾਕ ਖਬਰ ਹੈ। ਚਕਵਾਲ ਦੇ ਇੱਕ ਸ਼ਹਿਰੀ ਜਿਹੜੇ ਆਸਟ੍ਰੇਲੀਆ 'ਚ ਰਹਿੰਦੇ ਸਨ, ਉਹਨਾਂ ਦੀ ਬੇਗਮ, ਉਹਨਾਂ ਦਾ ਨਾਂ ਡਾਕਟਰ ਸਿਦਰਾ, ਜਿਹੜੇ ਸਾਹਿਬ ਸਨ ਉਹਨਾਂ ਦਾ ਨਾਂ ਅਦੀਲ ਸਾਹਿਬ, ਉਹ ਆਸਟ੍ਰੇਲੀਆ ਤੋਂ ਵਾਪਸ ਆਏ, ਪਾਕਿਸਤਾਨ ਆਏ। ਪਾਕਿਸਤਾਨ ਤੋਂ ਉਹਨਾਂ ਨੇ ਕੀਤਾ ਹਜ ਦੀ ਸਾਦਤ ਹਾਸਲ ਕੀਤੀ। ਜ਼ਾਹਿਰ ਹੈ ਪਾਕਿਸਤਾਨ ਤੋਂ ਹਜ ਦੇ ਕੋਟਾ ਮਿਲਣਾ ਔਰ ਕੀਮਤ ਵਗੈਰਾ ਵੀ ਸਸਤੀ ਹੁੰਦੀ ਹੈ, ਇਸ ਲਈ ਬਹੁਤ ਸਾਰੇ ਲੋਕ ਇਹ ਵਾਲਾ ਰਾਸਤਾ ਕਰ ਲੈਂਦੇ ਨੇ, ਕਿਉਂਕਿ ਬਾਹਰੋਂ ਮੁਸ਼ਕਿਲਾਤ ਹੋ ਜਾਂਦੀਆਂ ਨੇ ਹਜ ਕਰਨ ਦੇ ਵਿੱਚ। ਉਹਨਾਂ ਨੇ ਜ਼ਾਹਿਰ ਆਸਟ੍ਰੇਲੀਆ ਤੋਂ ਆ ਕੇ ਪਾਕਿਸਤਾਨ ਆਏ, ਪਾਕਿਸਤਾਨ ਤੋਂ ਹਜ 'ਤੇ ਗਏ, ਹਜ ਦੀ ਸਾਦਤ ਹਾਸਲ ਕਰਕੇ ਵਾਪਸ ਆਏ। ਵਾਪਸ ਜਿਸ ਵੇਲੇ ਹਜ ਤੋਂ ਆਏ ਆਪਣੇ ਉੱਥੇ ਚਕਵਾਲ ਘਰ, ਅਤੇ ਉਹ ਗੱਡੀ ਦੇ ਉੱਤੇ ਉਤਰ ਰਹੇ ਸਨ ਜਾਂ ਘਰ ਪਹੁੰਚ ਰਹੇ ਸਨ ਅਤੇ ਡਾਕੂ ਪੈ ਗਏ ਉਹਨਾਂ ਨੂੰ। ਡਾਕੂਆਂ ਨੇ ਉਹਨਾਂ ਕੋਲੋਂ ਸਮਾਨ ਖੋਹਣ ਦੀ ਕੋਸ਼ਿਸ਼ ਕੀਤੀ। ਉਹ ਵਿਚਾਰੇ ਚੁੱਪ ਕਰਕੇ ਡਾਕੂਆਂ ਨੂੰ ਸਮਾਨ ਦੇ ਰਹੇ ਸਨ ਕਿ ਉੱਥੇ ਮਰੀਮ ਨਵਾਜ਼ ਸਾਹਿਬਾ ਦੀ CCD ਪੁਲਿਸ ਜਿਹੜੀ ਹੈ ਉਹਦਾ ਥਾਣਾ ਕਿਤੇ ਲਾਗੇ ਹੀ ਸੀ, ਉਹ ਪਹੁੰਚ ਗਏ। CCD ਦੀ ਪੁਲਿਸ ਦਾ ਜਿਹੜਾ ਥਾਣਾ ਸੀ ਉਹਦੇ ਮੇਰਾ ਖਿਆਲ ਬਿਲਕੁਲ ਸਾਹਮਣੇ ਲੁੱਟ ਰਹੇ ਸਨ ਨਾਲ ਹੀ। ਉਹਦੇ ਇੱਕ ਅਹਿਲਕਾਰ ਨੇ ਖੁੱਲੀ ਫਾਇਰਿੰਗ, ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ। ਉਹ ਜ਼ਾਹਿਰ ਹੈ ਡਾਕੂਆਂ ਦੇ ਉੱਤੇ ਫਾਇਰਿੰਗ ਕੀਤੀ ਅਤੇ ਵਾਪਸ ਡਾਕੂਆਂ ਨੇ ਵੀ ਫਾਇਰਿੰਗ ਕਰ ਦਿੱਤੀ। ਇਹ ਫੈਮਿਲੀ ਹੁਣ ਦਰਮਿਆਨ 'ਚ ਵਿਚਾਰੀ, ਇੱਕ ਪਾਸੇ ਡਾਕੂ ਉਹਨਾਂ ਨੂੰ ਗੋਲੀਆਂ ਮਾਰ ਰਹੇ ਨੇ, ਪੁਲਿਸ ਵਾਲੇ ਉਹਨਾਂ ਨੂੰ ਮਾਰ ਰਹੇ ਨੇ, ਗੱਡੀ 'ਚ ਵੀ ਗੋਲੀਆਂ ਲੱਗ ਰਹੀਆਂ ਨੇ, ਅੰਨ੍ਹੇਵਾਹ ਫਾਇਰਿੰਗ ਕਰ ਰਹੀ ਹੈ CCD। ਉਹਨਾਂ ਨੇ ਜ਼ਾਹਿਰ ਉੱਥੋਂ ਬਚਣ ਵਾਸਤੇ ਵਿਚਾਰਿਆਂ ਨੇ ਗੱਡੀ ਵੀ ਭਜਾਈ। ਪੁਲਿਸ ਨੇ ਡਾਕੂਆਂ ਨੂੰ ਛੱਡ ਕੇ ਇਹਨਾਂ ਦੀ ਗੱਡੀ ਦੇ ਉੱਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਹ ਗੱਡੀ ਦਾ ਹਾਲ ਤੁਸੀਂ ਅੱਗੋਂ ਪਿੱਛੋਂ ਵੇਖ ਲਓ ਸਾਰਾ ਆਪੇ ਹੀ। ਇਹਦੇ ਵਿੱਚ ਜਿਹੜੇ ਬਾਪ ਬੇਟਾ ਜ਼ਖਮੀ ਹੋ ਗਏ। ਬੇਟੀ ਛੋਟੀ ਸੀ, 8 ਜਾਂ 9 ਸਾਲ ਦੀ ਸ਼ਾਇਦ, ਜਾਂ 10 ਸਾਲ ਦੀ, ਉਹ ਵਿਚਾਰੀ ਵਫਾਤ ਪਾ ਗਈ, ਉਹ ਸ਼ਹੀਦ ਹੋ ਗਈ ਇਸੇ ਹਮਲੇ ਦੇ ਵਿੱਚ ਅਦੀਲ ਸਾਹਿਬ ਦੀ। ਔਰ ਇਹ ਖਾਨਦਾਨ ਜਿਹੜਾ ਆਸਟ੍ਰੇਲੀਆ ਤੋਂ ਹਜ ਕਰਨ ਵਾਸਤੇ ਆਇਆ ਸੀ, ਹਜ ਕਰਕੇ ਹੁਣ ਪਾਕਿਸਤਾਨ ਆਪਣੀ ਫੈਮਿਲੀ ਨੂੰ ਮਿਲ ਰਿਹਾ ਸੀ ਔਰ ਜ਼ਾਹਿਰ ਹੈ ਵਾਪਸ ਆਸਟ੍ਰੇਲੀਆ ਜਾਣਾ ਸੀ, ਉਹਨਾਂ ਦੇ ਨਾਲ ਇਹ ਕਾਰਵਾਈ ਜਿਹੜੀ ਹੈ ਉਹ CCD ਨੇ ਕੀਤੀ ਹੈ।
ਇਹ ਜਿਸ ਵੇਲੇ CCD ਡੇਫਿਆਂ 'ਚ ਪਿਸਤੌਲ ਚਲਾਉਂਦੀ ਸੀ, ਤੁਹਾਨੂੰ ਮੈਂ ਉਦੋਂ ਹੀ ਦੱਸਿਆ ਸੀ ਵੀ ਇਹਨਾਂ ਦੇ ਮੂੰਹ ਨੂੰ ਖੂਨ ਲੱਗ ਜਾਣਾ, ਕੱਲ੍ਹ ਨੂੰ ਇਹਨਾਂ ਨੇ ਤੁਹਾਨੂੰ ਤੁਹਾਡੇ ਘਰਾਂ 'ਚ ਵੜ ਕੇ ਮਾਰਨਾ ਹੈ। ਹੁਣ ਸੋਚੋ ਇਸ ਖਾਨਦਾਨ ਦਾ ਕੀ ਕਸੂਰ ਹੈ। ਇਹ ਵਿਚਾਰੇ ਤੇ ਹੱਜ ਕਰਕੇ ਵਾਪਸ ਆਏ ਨੇ ਨਾ, ਆਸਟ੍ਰੇਲੀਆ ਚਲੇ ਜਾਣਾ ਸੀ ਵਾਪਸ। ਉਹਨਾਂ ਨੂੰ ਡਾਕੂ ਪੈ ਗਏ ਨੇ। ਬਈ ਡਾਕੂ ਪੈ ਗਏ ਨੇ ਤੇ ਕਿਸੇ ਤਰੀਕੇ ਨਾਲ ਡਾਕੂਆਂ ਨੂੰ ਚਲੋ ਜੇ ਲੁੱਟ ਲੈਣਗੇ ਡਾਕੂ ਤੇ ਕਿਹੜੀ ਕੋਈ ਜਾਨ ਕੱਢ ਕੇ ਲੈ ਜਾਣਗੇ, ਲੁੱਟ ਉਸ ਤੋਂ ਬਾਅਦ ਫੜੋ ਨਾ ਉਹਨਾਂ ਨੂੰ, ਜਦੋਂ ਇਹਨਾਂ ਨੂੰ ਰਿਹਾ ਕਰ ਦੇਣ। ਮਤਲਬ ਡਾਕੂ ਜੇ ਤੁਹਾਨੂੰ ਨਜ਼ਰ ਆ ਗਿਆ CCD ਨੂੰ ਤੇ 2 ਮਿੰਟ ਇੰਤਜ਼ਾਰ ਕਰ ਲਓ। ਹੁਣ ਸਿੱਧਾ ਤੁਸੀਂ ਉਸ ਫੈਮਿਲੀ ਨੂੰ ਹੀ ਗੋਲੀਆਂ ਮਾਰ ਦਿੱਤੀਆਂ ਨੇ। ਡਾਕੂਆਂ ਨੂੰ ਲੁੱਟ ਕੇ ਜਿਸ ਵੇਲੇ ਉੱਥੋਂ ਨਿਕਲਦੇ ਨੇ ਨਾਲ ਹੀ 10 ਕਦਮ ਦੇ ਉੱਤੇ ਉਹਨਾਂ ਦੇ ਉੱਤੇ ਕਾਰਵਾਈ ਸ਼ੁਰੂ ਕਰ ਦਿਓ। ਲੇਕਿਨ ਮੈਂ ਦੱਸਿਆ ਸੀ ਤੁਹਾਨੂੰ ਕਿ ਇਹਨਾਂ ਦੇ ਮੂੰਹ ਨੂੰ ਖੂਨ ਲੱਗ ਗਿਆ। ਉਹਨਾਂ ਨੂੰ ਹੁਣ ਪਰਵਾਹ ਹੀ ਕੋਈ ਨਹੀਂ ਕਿੰਨੇ ਬੰਦੇ ਮਾਰਦੇ ਨੇ, ਉਹ ਰੋਜ਼ ਹੀ ਮਾਰਦੇ ਨੇ ਦਰਜਨਾਂ ਦੇ ਵਿੱਚ ਬੰਦੇ। CCD ਜਿਹੜੀ ਹੈ ਉਹ ਰੋਜ਼ ਹੀ ਬੰਦੇ ਮਾਰਦੀ ਹੈ, ਅਤੇ ਉਹਨਾਂ ਲਈ ਕੋਈ ਪਰਵਾਹ ਤਾਂ ਨਹੀਂ ਹੈ ਕਿ ਉਹਨਾਂ ਨੇ ਬੰਦੇ ਕਦੋਂ ਮਾਰਨੇ ਨੇ ਅਤੇ ਕਦੋਂ ਨਹੀਂ ਮਾਰਨੇ। ਅਤੇ ਇਹ ਇੱਕ ਜਿਹੜੀ ਬਦਕਿਸਮਤੀ ਹੈ, ਮੈਂ ਇਹ ਕਹਿ ਸਕਦਾ ਕਿ ਚਕਵਾਲ ਦੇ ਵਿੱਚ ਇਹ 10 ਸਾਲਾ ਬੱਚੀ ਸੀ ਜਿਹੜੀ ਜਾਂਬਾਕ ਹੋਈ ਹੈ ਅਤੇ ਇਹਨਾਂ ਦੇ ਨਾਲ। ਲੇਕਿਨ ਇਹ ਕੋਈ ਪਹਿਲਾ ਜ਼ੁਲਮ ਨਹੀਂ ਹੈ ਜਿਹੜਾ CCD ਕਰ ਰਹੀ ਹੈ, ਥਾਂ ਥਾਂ 'ਤੇ ਹੀ ਕਰ ਰਹੀ ਹੈ। ਜਦੋਂ ਅਸੀਂ ਮਾਵਰਾ ਅਦਾਲਤਾਂ ਦੇ ਵਿੱਚੋਂ ਇਹੋ ਜਿਹੇ ਕੰਮ ਕਰਵਾਉਂਦੇ ਉਦੋਂ ਇਹੀ ਹੁੰਦਾ ਹੈ। ਆਖਰੀ ਗੱਲ ਤੁਹਾਡੇ ਸਾਹਮਣੇ ਰੱਖਦੀ ਹੈ ਕਿ ਸ਼ਾਹਿਦ ਭੱਟੀ MPA ਨੂਨ ਲੀਗ ਦੇ, ਇਹ ਉਰਦੂ ਵੀਲੌਗ 'ਚ ਅਸੀਂ ਕਵਰ ਕੀਤਾ, ਲੇਕਿਨ ਇਸ਼ੂ ਐਸਾ ਕਿ ਉਹਨੂੰ ਪੰਜਾਬੀ 'ਚ ਵੀ ਜ਼ਰੂਰ ਕਰਨਾ ਪੈਣਾ ਹੈ। ਉਹ ਆਪਣੇ ਪੁੱਤਰ ਹੈਦਰ ਭੱਟੀ ਦੇ ਨਾਲ DPO ਦਫ਼ਤਰ ਹਾਫਜ਼ਾਬਾਦ ਗਏ। ਉੱਥੇ DPO ਸਨ ਕਾਮਰਾਨ ਸਾਹਿਬ। ਉਹਨਾਂ ਦਾ ਜਿਹੜਾ ਪ੍ਰਾਈਵੇਟ ਬਾਥਰੂਮ ਸੀ ਨਾ, ਸਾਡੇ ਪਾਕਿਸਤਾਨ 'ਚ ਅਸੀਂ ਕੋਈ ਬਹੁਤੇ ਹੀ ਇੱਕ ਦੂਜੇ ਨਾਲ ਖੁੱਲ੍ਹੇ ਖਿਲਾਏ ਹੁੰਦੇ ਹਾਂ, ਕਿਸੇ ਦੇ ਬਾਥਰੂਮ 'ਚ ਵੀ ਜਾ ਵੜਦੇ ਹਾਂ। ਹਾਲਾਂਕਿ ਕਿਸੇ ਦੇ ਜ਼ਾਤੀ ਬਾਥਰੂਮ 'ਚ ਜਾਣ ਤੋਂ ਪਹਿਲਾਂ ਉਹਦੇ ਕੋਈ ਇਜਾਜ਼ਤ ਲੈਣੀ ਚਾਹੀਦੀ ਹੈ, ਇੰਜ ਨਹੀਂ ਜਾ ਵੜੀਦਾ। ਉਹ ਪਿੰਡਾਂ ਦੇ ਵਿੱਚ ਤਾਂ ਠੀਕ ਹੈ ਨਾ, ਇੱਕੋ ਹੀ ਖੁਰਾ ਹੁੰਦਾ, ਸਾਰੇ ਉਹਨੂੰ ਇਸਤੇਮਾਲ ਕਰਦੇ ਨੇ। ਲੇਕਿਨ ਮੇਰਾ ਮਤਲਬ ਹੁਣ ਦੁਨੀਆ ਬਦਲ ਰਹੀ ਹੈ। ਇਹ ਹੈਦਰ ਭੱਟੀ ਸਾਹਿਬ ਜਿਹੜੇ ਨੇ, ਇਹਨਾਂ ਨੇ ਜਾ ਕੇ ਉੱਥੇ DPO ਦੇ ਬਾਥਰੂਮ ਜਾ ਵੜੇ। ਉਹ DPO ਨੇ ਇਸ ਗੱਲ ਦਾ ਗੁੱਸਾ ਕੀਤਾ ਕਾਮਰਾਨ ਨੇ। ਉਹਨੇ ਕਿਹਾ ਤੁਸੀਂ ਮੇਰੇ ਕੋਲ ਇਜਾਜ਼ਤ ਲੈਣੀ ਸੀ, ਮੇਰਾ ਪ੍ਰਾਈਵੇਟ ਬਾਥਰੂਮ ਹੈ, ਤੁਸੀਂ ਉਹਦੇ 'ਚ ਗਏ ਹੋ। ਉੱਥੇ ਇਹਦੇ 'ਤੇ ਤੂੰ ਮੈਂ ਹੋ ਗਈ ਅਤੇ DPO ਨੇ ਕਿਹਾ ਵੀ ਇੱਥੋਂ ਗੈਟ ਲੌਸਟ ਹੋ ਜਾ, ਮੇਰੇ ਦਫ਼ਤਰ 'ਚੋਂ ਦਫਾ ਹੋ ਜਾ। ਇਹ ਉੱਥੋਂ ਨਿਕਲੇ ਅਤੇ ਇਹਨਾਂ ਕਿਹਾ ਵੀ ਸਾਡੀ ਇੱਜ਼ਤ ਹੁਣ ਨਹੀਂ ਉਦੋਂ ਤੱਕ ਬਹਾਲ ਹੁੰਦੀ। ਮੀਆਂ ਸ਼ਾਹਿਦ ਭੱਟੀ ਨੇ ਕਿਹਾ ਜਦੋਂ ਤੱਕ ਅਸੀਂ ਇਹ ਬਾਥਰੂਮ ਇਸਤੇਮਾਲ ਨਾ ਕਰੀਏ DPO ਦੇ ਦਫ਼ਤਰ ਦਾ, ਸਾਨੂੰ ਉਹਨੇ ਬਾਥਰੂਮ ਇਸਤੇਮਾਲ ਨਹੀਂ ਕਰਨ ਦਿੱਤਾ। ਬਾਥਰੂਮ ਇਸਤੇਮਾਲ ਤੋਂ ਪਹਿਲਾਂ ਹੀ, ਮਤਲਬ ਉਹ ਜਦੋਂ ਬਾਥਰੂਮ ਵੱਲ ਨੂੰ ਜਾਣ ਲੱਗਾ ਮੁੰਡਾ, ਤਾਂ ਉਹਨੇ ਡੱਕ ਚੜਿਆ। ਉਹਨੇ ਕਿਹਾ ਵੀ ਨਾ ਬਈ, ਅਤੇ ਉੱਥੇ ਤੂਤਕਾਰ ਹੋਈ ਅਤੇ ਉੱਥੋਂ ਮੇਰਾ ਮਤਲਬ ਹੈ ਕਿ ਉਹ ਦਫ਼ਤਰ ਤੋਂ ਆ ਗਏ। ਉਹਨਾਂ ਰਾਬਤਾ ਕੀਤਾ ਡੰਟੋਨਕ ਨਾਲ। ਸਾਇਰਾ ਅਫਜ਼ਲ ਤਾਰੜ ਸਾਹਿਬਾਂ ਦੀ ਇੱਜ਼ਤ ਨਹੀਂ ਰਹਿੰਦੀ। ਤਾਰੜਾ ਨੇ ਰਾਬਤਾ ਕੀਤਾ ਮਰੀਮ ਨਵਾਜ਼ ਨਾਲ ਵੀ ਸਾਡੀ ਇੱਜ਼ਤ ਨਹੀਂ ਰਹਿੰਦੀ। ਆਜ਼ਮ ਨਜ਼ੀਰ ਤਾਰੜ ਸਾਰਿਆਂ ਨੇ ਇਕੱਠੇ ਹੋ ਕੇ ਜਨਾਬ ਇਹਨਾਂ ਮਰੀਮ ਸਾਹਿਬਾ 'ਤੇ ਪ੍ਰੈਸ਼ਰ ਪਾਇਆ ਵੀ ਸਾਡੀ ਇੱਜ਼ਤ ਨਹੀਂ ਰਹਿੰਦੀ ਜੇ ਭੱਟੀ ਦਾ ਪੁੱਤਰ ਜਿਹੜਾ ਹੈ ਉਹ ਉੱਥੇ ਬਾਥਰੂਮ ਇਸਤੇਮਾਲ ਨਾ ਕਰੇ। ਅੱਛਾ ਜੀ, ਹੁਣ ਰੌਲਾ ਪੈ ਗਿਆ ਇਹਦੇ 'ਤੇ। ਮਰੀਮ ਨਵਾਜ਼ ਸਾਹਿਬਾ ਨੇ ਉਹ ਕਿਸੇ ਹੋਰ ਦੀ ਸਿਫਾਰਿਸ਼ 'ਤੇ ਮੇਰਾ ਖਿਆਲ ਲਾਇਆ ਹੋਣਾ ਕਾਮਰਾਨ ਸਾਹਿਬ ਨੂੰ, ਵੈਸੇ ਤਾਂ ਉਹ ਲਾਉਂਦੇ ਕੋਈ ਨਹੀਂ, ਜਾਂ ਜੋ ਵੀ ਮਸਲਾ ਸੀ। ਉਹ ਕਾਮਰਾਨ ਸਾਹਿਬ ਦਾ ਤਬਾਦਲਾ ਨਾ ਹੋਵੇ ਜੀ। ਤਾਰੜ ਫੈਮਿਲੀ ਪੂਰਾ ਜ਼ੋਰ ਮਾਰੇ। ਉਸ ਤੋਂ ਬਾਅਦ ਫਿਰ ਜਦੋਂ ਇਹਨਾਂ ਨੇ ਜਾ ਕੇ ਕਿਹਾ ਵੀ ਸਾਡੀ ਤਾਂ ਇੱਜ਼ਤ ਰਹਿੰਦੀ ਕੋਈ ਨਹੀਂ, ਫਿਰ ਹੁਣ ਕਾਮਰਾਨ ਦਾ ਤਬਾਦਲਾ ਕਰ ਦਿੱਤਾ DPO ਸਾਹਿਬ ਦਾ। ਉਹਨਾਂ ਦੀ ਜਗ੍ਹਾ 'ਤੇ ਫਵਾਦ ਸਾਹਿਬ ਨੂੰ ਲਾਇਆ ਗਿਆ ਨਵਾਂ DPO, ਅਤੇ ਉਹਨਾਂ ਨੂੰ ਇਹ ਵੀ ਕਿਹਾ ਗਿਆ ਵੀ ਭੱਟੀ ਸਾਹਿਬ ਦੀ ਇੱਜ਼ਤ ਨੂੰ ਵੀ ਬਹਾਲ ਕਰੋ। ਹੁਣ ਉਹਨਾਂ ਦੀ ਇੱਜ਼ਤ ਲੈਟਰੀਨ 'ਚ ਬਹਾਲ ਹੋਣੀ ਹੈ। ਮਤਲਬ ਕਿ ਉਹ ਬੱਚਾ ਹੈਦਰ ਭੱਟੀ ਜਾ ਕੇ ਦੁਬਾਰਾ ਇੱਕ ਵਾਰੀ, ਬੱਚਾ ਤਾਂ ਨਹੀਂ ਹੈ, ਨੌਜਵਾਨ ਹੈ, ਅੱਗੋਂ MPA ਵੀ ਬਣਨਾ ਚਾਹੁੰਦਾ ਹੈ, ਉਹ ਹੈਦਰ ਭੱਟੀ ਹੁਣ ਉੱਥੇ ਲੈਟਰੀਨ ਇਸਤੇਮਾਲ ਕਰੇਗਾ, ਬੈਤੁਲ ਖਲਾ, ਟੋਇਲਟ, ਜੋ ਵੀ ਤੁਸੀਂ ਕਹਿਣਾ ਉਹ ਇਸਤੇਮਾਲ ਕਰੇਗਾ ਜਾ ਕੇ DPO ਦਾ, ਅਤੇ ਫਿਰ ਉਹਦੀ ਇੱਜ਼ਤ ਬਹਾਲ ਹੋਏਗੀ। ਮੈਨੂੰ ਇੱਥੋਂ ਇਜਾਜ਼ਤ ਦਿਓ। ਤੇਰਾ ਭਰਾ।